ਭਾਖੜਾ ਡੈਮ ਦੇ ਫਲੱਡ ਗੇਟਸ ਖੋਲਣ ਕਾਰਨ ਪੰਜਾਬ ਦੇ ਹਜ਼ਾਰਾਂ ਪਿੰਡ ਪਾਣੀ ਦੀ ਮਾਰ ਹੇਠ ਆਏ। ਹਜ਼ਾਰਾਂ ਏਕੜ ਫਸਲ ਹੋਈ ਤਬਾਹ। ਯੂਨਾਈਟਿਡ ਸਿੱਖਸ ਦੀਆਂ ਟੀਮਾਂ ਸੁਲਤਾਨਪੁਰ ਲੋਧੀ, ਰੋਪੜ, ਲੁਧਿਆਣਾ, ਅਨੰਦਪੁਰ ਸਾਹਿਬ ਅਤੇ ਹੋਰ ਇਲਾਕਿਆਂ ਵਿਖੇ ਪੀੜਤ ਪਰਿਵਾਰਾਂ ਦੀ ਮਦਦ ਵਿੱਚ ਰੁੱਝੀਆਂ ਹੋਈਆਂ ਹਨ। ਲੋਕਾਂ ਨੂੰ ਸਾਫ਼ ਪਾਣੀ, ਸੁੱਕਾ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਅਸੀਂ ਪਿੰਡਾਂ ਵਿੱਚ ਮੋਬਾਈਲ ਮੈਡੀਕਲ ਕੈਂਪਸ ਸਥਾਪਿਤ ਕਰਨ ਜਾ ਰਹੇ ਹਾਂ। ਯੂਨਾਈਟਿਡ ਨੇਸ਼ਨਜ਼ ਤੋਂ ਮਾਨਤਾ ਪ੍ਰਾਪਤ ਸਿੱਖ ਜਥੇਬੰਦੀ ਯੂਨਾਈਟਿਡ ਸਿੱਖਸ ਵੱਲੋਂ ਡੁੱਬਦੇ ਪੰਜਾਬ ਨੂੰ ਬਚਾਉਣ ਸਦਕਾ ਤੁਹਾਡੀ ਮਦਦ ਲਈ ਅਪੀਲ ਕੀਤੀ ਜਾਂਦੀ ਹੈ। ਹੇਠ ਦਿੱਤੀ ਜਾਣਕਾਰੀ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰਕੇ ਆਪਣੇ ਦਸਵੰਧ ਨਾਲ ਰਾਹਤ ਕਾਰਜਾਂ ਵਿੱਚ ਹਿੱਸਾ ਪਾ ਸਕਦੇ ਹੋ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅਸੀਂ ਜਦੋਂ ਅੱਜ ਇਸ ਮੁਕਾਮ ਦੇ ਉੱਤੇ ਗੱਲ ਕਰ ਰਹੇ ਹਾਂ ਤਾਂ ਰੀਸੈਂਟਲੀ ਜਿਹੜੀ ਖਬਰ ਸਿੱਖ ਸਫਾਂ ਦੇ ਵਿੱਚ ਇਸ ਵਕਤ ਜਿੱਥੇ ਦੁਨੀਆ ਭਰ ਦੇ ਜਿਹੜੇ ਸਿੱਖ ਬੈਠੇ ਆ ਉਹਨਾਂ ਦਾ ਧਿਆਨ ਜਿਸ ਖਬਰ ਦੇ ਉੱਤੇ ਕੇਂਦਰਿਤ ਹੈ ਉਹ ਭਾਰਤ ਦੇ ਵਿੱਚੋਂ ਸਾਡੇ ਸਾਹਮਣੇ ਆਈ ਹੈ। ਸਿੱਖ ਸਿਆਸੀ ਕੈਦੀਆਂ ਦਾ ਇਸ਼ੂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਲਟਕ ਰਿਹਾ ਹੈ। ਸਿੱਖ ਜਥੇਬੰਦੀਆਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਦਰਵਾਈਜ਼ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ, ਜਿਹਦੇ ਲਈ ਬਾਪੂ ਸੂਰਤ ਸਿੰਘ ਖਾਲਸਾ ਤੋਂ ਲੈ ਕੇ ਗੁਰਬਖਸ਼ ਸਿੰਘ ਖਾਲਸਾ ਤੱਕ ਨੇ ਸੰਘਰਸ਼ ਕੀਤਾ ਕਿ ਜਿਹੜੇ ਸਿੱਖ ਸਿਆਸੀ ਕੈਦੀ ਹੈਗੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਹਦੇ ਤੇ ਸਿੱਖ ਐਕਟਿਵਿਸਟ ਐਡਵੋਕੇਟ ਲੁਧਿਆਣਾ ਤੋਂ ਸਰਦਾਰ ਜਸਪਾਲ ਸਿੰਘ ਮੰਝਪੁਰ ਨੇ ਇੱਕ ਲਿਸਟ ਵੀ ਤਿਆਰ ਕੀਤੀ ਸੀ ਜਿਹੜੇ ਇਹ ਸਿੱਖ ਸਿਆਸੀ ਕੈਦੀਆਂ ਦੇ ਕੇਸ ਵੀ ਲੜਦੇ ਨੇ, ਤੇ ਨਾਲ ਹੀ ਇੱਕ ਲਿਸਟ ਤਿਆਰ ਕੀਤੀ ਸੀ ਪ੍ਰੋਪਰ ਕਿ ਕਿੰਨੇ ਸਿੱਖ ਸਿਆਸੀ ਕੈਦੀ ਹੈਗੇ ਆ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਸੋ ਹੁਣ ਜਿਹੜੀ ਲੇਟੈਸਟ ਖਬਰ ਆਈ ਹੈ, ਮੋਦੀ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਜਾਂ ਇੱਕ ਇੰਡੀਕੇਟ ਕੀਤਾ ਗਿਆ ਕਿ ਨਵੰਬਰ ਮਹੀਨੇ ਦੇ ਵਿੱਚ ਅਸੀਂ ਜਿਹੜੇ ਸਿੱਖ ਸਿਆਸੀ ਕੈਦੀ ਹੈਗੇ ਆ 8 ਉਹਨਾਂ ਦੀ ਗਿਣਤੀ ਹੈ ਤੇ ਉਹਨਾਂ ਨੂੰ ਅਸੀਂ ਰਿਹਾ ਕਰ ਦਿਆਂਗੇ, ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਵੀ ਸ਼ਾਮਲ ਹੈ। ਸੋ ਇਸ ਖਬਰ ਨੇ ਜਿੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਗਰਮਾ ਗਰਮੀ ਲਿਆ ਦਿੱਤੀ ਹੈ। ਜਿਹੜੇ ਵਿਰੋਧੀ ਹੈਗੇ ਆ ਖਾਸ ਤੌਰ 'ਤੇ ਬੇਅੰਤ ਸਿੰਘ ਜਿਹੜੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੂੰ ਸੋਧਾ ਲਾਇਆ ਗਿਆ ਸੀ, ਉਹਨਾਂ ਦੇ ਪੋਤੇ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਗੱਲ ਦਾ ਕਾਫੀ ਵਿਰੋਧ ਕੀਤਾ ਗਿਆ, ਬਿਆਨਬਾਜ਼ੀ ਕੀਤੀ ਗਈ ਹੈ। ਸੋ ਅਸੀਂ ਜਦੋਂ ਮੋਦੀ ਸਰਕਾਰ ਦਾ ਇਹ ਫੈਸਲਾ ਦੇਖਦੇ ਹਾਂ ਤਾਂ ਇਹਦੀ ਪਰਿਭਾਸ਼ਾ ਜਿਸ ਹਿਸਾਬ ਨਾਲ ਇਹ ਇਸ਼ੂ ਹੈਗਾ ਜਿਵੇਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ, ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਆ, ਕਿਵੇਂ ਦੇਖਿਆ ਜਾ ਰਿਹਾ ਹੈ, ਸਿੱਖ ਸਫਾ 'ਚ ਇਹਨੂੰ ਕਿਵੇਂ ਲਿਆ ਜਾ ਰਿਹਾ ਹੈ। ਇੱਕ ਗੱਲ ਇੱਥੇ ਨੋਟ ਕਰਨ ਵਾਲੀ ਇਹ ਵੀ ਹੈ ਵੀ ਹੁਣ ਜਦੋਂ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਇਜਲਾਸ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਆਏ ਆ ਤਾਂ ਇੱਥੇ ਕੁਝ ਸਿੱਖਾਂ ਨਾਲ ਉਹਨਾਂ ਨੇ ਜਦੋਂ ਮੀਟਿੰਗ ਕੀਤੀ ਹੈ ਹਿਊਸਟਨ ਦੇ ਵਿੱਚ, ਤੇ ਉੱਥੇ ਜਿੱਥੇ ਇੱਕ ਦਾਅਵਾ ਕੀਤਾ ਗਿਆ ਸੀ ਕਿ ਅਸੀਂ ਬਲੈਕ ਲਿਸਟ ਜਿਹੜੀ ਹੈ 314 ਨਾਮਾਂ ਵਾਲੀ ਉਹਦੇ ਵਿੱਚੋਂ 312 ਨਾਂ ਅਸੀਂ ਖਤਮ ਕਰ ਦਿੱਤੇ ਆ, ਇਹ ਦਾਅਵਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਉੱਥੇ ਇਹ ਗੱਲ ਕਹੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿੱਖਾਂ ਦੇ ਮੁਤਲਕ ਇੱਕ ਹੋਰ ਵੱਡਾ ਫੈਸਲਾ ਕਰਨ ਜਾ ਰਹੇ ਹਾਂ।
ਸੋ ਇਹਦੇ ਮਾਇਨੇ ਕੀ ਨੇ ਤੇ ਕੀ ਸੰਕੇਤ ਦਿੱਤੇ ਜਾ ਰਹੇ ਆ ਮੋਦੀ ਸਰਕਾਰ ਵੱਲੋਂ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਖਬਰ ਦੇ ਨਾਲ, ਤੇ ਜੇ ਇਹਦੇ ਤੇ ਅਮਲ ਹੁੰਦਾ ਕੀ ਫੇਰ ਬਦਲ ਹੋ ਸਕਦੀ ਹੈ, ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਸਰਦਾਰ ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਇਸ ਵਕਤ ਲੁਧਿਆਣਾ ਤੋਂ ਫੋਨ ਲਾਈਨ ਤੇ ਜੁੜੇ ਨੇ। ਆਓ ਉਹਨਾਂ ਨਾਲ ਮਿਲ ਕੇ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜੀ ਇਹ ਖਬਰ ਆਈ ਹੈ, ਕਿਵੇਂ ਦੇਖ ਰਹੇ ਹੋ ਇਹਨੂੰ? ਜੇ ਇਹਦਾ ਦੇਖਣਾ ਹੋਵੇ ਵੀ ਇਸ ਜਿਹੜਾ ਇਹ ਫੈਸਲਾ ਕੀਤਾ ਜਾ ਰਿਹਾ ਜਾਂ ਜਿਹੜਾ ਇੰਡੀਕੇਸ਼ਨ ਇਹ ਦਿੱਤਾ ਗਿਆ, ਇਹਦੇ ਪਿੱਛੇ ਕੀ ਦੇਖਦੇ ਹੋ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਅਦਰਵਾਈਜ਼ ਇਹਦੇ ਕੀ ਜਿਹੜੇ ਪ੍ਰਭਾਵ ਪੈ ਸਕਦੇ ਆ? ਦੇਖੋ, ਜਿਹੜਾ ਮੁੱਢਲੇ ਰੂਪ ਦੇ ਵਿੱਚ ਅਜੇ ਭਰੋਸੇਯੋਗ ਸੂਤਰਾਂ, ਹੋਮ ਮਿਨਿਸਟਰੀ, ਸੈਂਟਰਲ ਹੋਮ ਮਿਨਿਸਟਰੀ ਦੇ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਆ ਉਹ ਖਬਰ ਸੈਟਰਡੇ ਨੂੰ ਜਿਹੜੀ ਲੱਗੀ ਸੀਗੀ ਵੀ ਇਹ ਜਿਹੜਾ ਫੈਸਲਾ ਸੈਂਟਰਲ ਗਵਰਨਮੈਂਟ ਨੇ ਕੀਤਾ ਹੈਗਾ ਵੀ ਇੱਕ ਸਿੱਖ ਬੰਦੀ ਦੀ ਜਿਹੜੀ ਹੈ ਡੈਥ ਸੈਂਟੈਂਸ, ਉਹ ਕਲੀਅਰ ਹੀ ਆ ਵੀ ਆਪਣੇ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਆ ਸਿਰਫ ਜਿਹੜਾ ਡੈਥ ਸੈਂਟੈਂਸ ਰੋ ਦੇ ਵਿੱਚ ਸੀ ਸਿੱਖ ਬੰਦੀਆਂ ਚੋਂ, ਤੇ ਅੱਜ ਉਹਨਾਂ ਨੂੰ ਜਿਹੜੀ ਰਿਹਾ ਕਰਨ ਦੀ ਜਿਹੜੀ ਆ ਗੱਲ ਕੀਤੀ ਆ। ਸੋ ਸਿੱਧੇ ਰੂਪ 'ਚ ਦੇਖਦੇ ਆ, ਅਸੀਂ ਤਾਂ ਕਹਾਂਗੇ ਫੈਸਲਾ ਚੰਗਾ। ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਕੰਮ ਲਈ ਜੁੜੇ ਹੋਏ ਆ, ਲੀਗਲੀ ਜਾਂ ਪਰਿਵਾਰਕ ਤੌਰ ਦੇ ਉੱਤੇ ਵੀ ਨਾਲ ਮਿਲ ਕੇ ਜਿੰਨਾ ਵੀ ਕਿਸੇ ਨੇ ਕਿਤੇ ਵੀ ਕੋਈ ਮੁਹਿੰਮ ਉੱਠੀ ਆ ਉਹਦੇ ਵਿੱਚ ਸਹਿਯੋਗ ਕੀਤਾ ਹੈਗਾ। ਸੋ ਸਾਨੂੰ ਤਾਂ ਬੜੀ ਆਸ ਆ, ਇੱਕ ਮਨ ਦੀ ਖੁਸ਼ੀ ਆ ਵੀ ਜਿਹੜੇ ਸਾਡੇ ਵੱਡੇ ਭਰਾ ਆ ਜਿਹੜੇ ਲੰਮੇ ਸਮੇਂ ਦੇ ਉੱਤੋਂ ਕੋਈ ਸਰਕਾਰਾਂ, ਕਿਉਂਕਿ ਇਹ ਜਿਹੜਾ ਫੈਸਲਾ ਹੈਗਾ ਇੱਕ ਸਿਆਸੀ ਫੈਸਲਾ, ਸ਼ੁਰੂ ਤੋਂ ਮੈਂ ਕਹਿੰਦਾ ਰਿਹਾ ਵੀ ਜਿਹੜੀ ਉਮਰ ਕੈਦੀਆਂ ਦੀ ਰਿਹਾਈ ਆ ਇਹ ਇੱਕ ਸਿਆਸੀ ਇੱਛਾ ਸ਼ਕਤੀ ਦੀ ਜਿਹੜੀ ਕਮੀ ਆ ਵੀ ਰਿਹਾਈ ਨਹੀਂ ਹੋ ਰਹੀ। ਇਹ ਸਿਆਸੀ ਇਨੀਸ਼ੀਏਟਿਵ ਜਿਹੜਾ ਪੋਲੀਟੀਕਲ ਵਿਲ ਜਿਹੜੀ ਆ ਸੈਂਟਰਲ ਗਵਰਨਮੈਂਟ ਨੇ ਦਿਖਾਈ ਆ ਉਹਦੇ ਆਧਾਰ ਦੇ ਉੱਤੇ ਹੈਗਾ। ਠੀਕ ਹੈ, ਇਹਦੇ ਹੋਰ ਵੀ ਕਈ ਜਿਹੜੇ ਪੱਖ ਹੋਣਗੇ, ਪਰ ਮੁੱਢਲੇ ਰੂਪ ਦੇ ਵਿੱਚ ਇੱਕ ਚੰਗਾ ਫੈਸਲਾ ਹੈਗਾ। ਬਾਕੀ ਜਿਹੜੇ ਨਾਮ ਜਦੋਂ ਸਾਹਮਣੇ ਆਉਣਗੇ ਵੀ ਕਿਹੜੇ ਆ, ਕਿਉਂਕਿ ਜਿਹੜੀ 22 ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਦੀ ਲਿਸਟ ਅਪਡੇਟ ਜਿਹੜੀ ਮੇਰੇ ਕੋਲ ਹੈਗੀ ਆ ਕੀਤੀ ਆ ਉਹ ਹੈਗੀ, ਉਹਦੇ ਵਿੱਚੋਂ ਜੇ 8 ਵੀ ਆਉਂਦੇ ਆ ਤੇ ਕਿਹੜੇ 8 ਨੇ, ਹੋ ਸਕਦਾ ਵੀ ਜਿਨ੍ਹਾਂ ਨੇ 20 ਸਾਲ ਤੋਂ ਵੱਧ ਕੱਟੀ ਹੋਵੇ। ਨਾਲ ਦੀ ਨਾਲ ਇਹ ਵੀ ਹੁੰਦਾ ਵੀ ਕਈਆਂ ਤੇ ਪੈਂਡਿੰਗ ਕੇਸ ਵੀ ਹੈਗੇ ਨੇ, ਉਹਨਾਂ ਨੂੰ ਦੇਖਦੇ ਉਹਨਾਂ ਦੀ ਫਿਲਹਾਲ ਨਾ ਕੀਤੀ ਜਾਵੇ। ਸੋ ਇਹ ਸਾਰਾ ਕੁਝ ਅਜੇ ਇਹ ਆ ਵੀ ਕੱਲ ਜਾਂ ਪਰਸੋਂ ਤੱਕ ਕਲੀਅਰ ਹੋਊਗੀ ਗੱਲ ਕਿ ਕਿਹੜੇ ਨੇ ਉਹ 8 ਨਾਂ ਜਿਨ੍ਹਾਂ ਨੂੰ ਯਾਨੀ ਕਿ ਰਿਲੀਜ਼ ਕੀਤਾ ਜਾ ਰਿਹਾ ਹੈਗਾ। ਸੋ ਬੜੀ ਖੁਸ਼ੀ ਦੀ ਗੱਲ ਆ ਵੀ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜੇ ਉੱਤੇ ਜਿਹੜਾ ਫੈਸਲਾ ਆਏਗਾ ਤੇ ਸਾਡੇ ਭਰਾ ਵੱਡੇ ਵੀਰ ਜਿਹੜੇ ਲੰਬੇ ਸਮੇਂ 25 ਭਾਈ ਲਾਲ ਸਿੰਘ 28 ਸਾਲ ਤੋਂ, ਭੁੱਲਰ ਸਾਹਿਬ 25 ਸਾਲ ਤੇ ਭਾਈ ਗੁਰਦੀਪ ਸਿੰਘ ਖੜਾ 29 ਸਾਲ ਤੋਂ ਜਿਹੜੇ ਆ। ਸੋ ਹੋਰ ਵੀ ਜਿਹੜੇ ਬੇਅੰਤ ਸਿੰਘ ਮੱਡਲ, ਲਖਵਿੰਦਰ ਸਿੰਘ 25 23 24 ਸਾਲ ਤੋਂ ਹੈਗੇ ਆ। ਸੋ ਉਹ ਰਿਹਾ ਹੋਣਗੇ ਇੱਕ ਚੰਗਾ ਜਿਹੜੀ ਇੱਕ ਜੈਸਚਰ ਹੈਗਾ। ਸੋ ਬਾਕੀ ਜਦੋਂ ਨਾ ਕਲੀਅਰ ਹੋਣਗੇ ਫੇਰ ਹੀ ਅਸੀਂ ਉਹਦੇ ਉੱਤੇ ਕੋਈ ਜਿਹੜਾ ਕਮੈਂਟ ਕਰ ਸਕਦੇ ਹਾਂ ਜੀ। ਮੰਝਪੁਰ ਸਾਹਿਬ, ਇਹਦੇ ਬਿਹਾਈਂਡ ਕੀ ਦੇਖਦੇ ਹੋ? ਜਿਹੜਾ ਫੈਸਲਾ ਜੇ ਇਹ ਲਿਆ ਜਾਂਦਾ ਹੈ ਮੋਦੀ ਸਰਕਾਰ ਵੱਲੋਂ, ਤੇ ਮੋਦੀ ਸਰਕਾਰ ਦਾ ਸਿੱਖਾਂ ਦੇ ਪ੍ਰਤੀ ਇਦਾਂ ਦਾ ਫੈਸਲਾ ਲੈਣਾ ਕੀ ਮਾਇਨੇ ਰੱਖਦਾ ਹੈ? ਕੀ ਕਾਰਨ ਸਮਝਦੇ ਹੋ ਕਿ ਮੋਦੀ ਸਰਕਾਰ ਇਸ ਇਸ਼ੂ ਨੂੰ ਹੁਣ ਲੈ ਰਹੀ ਹੈ? ਇਹਦੇ ਵਿੱਚ ਕੀ ਪੰਜਾਬ ਦੇ ਵਿੱਚੋਂ ਸੁਖਬੀਰ ਬਾਦਲ ਜਾਂ ਅਦਰਵਾਈਜ਼ ਹੋਰ ਕਿਸੇ ਦੀ ਇਨਪੁਟ ਵੀ ਨਜ਼ਰ ਆਉਂਦੀ ਹੈ? ਦੇਖੋ, ਜਿਹੜਾ ਇਹ ਮੈਂ ਸਮਝਦਾ ਵੀ ਇਕੱਲਾ ਕਿਉਂਕਿ ਐਪਲੀਕੇਸ਼ਨਾਂ, ਦਰਖਾਸਤਾਂ ਮੇਰੇ ਕੋਲ ਸੂਚੀ ਸੀ, ਮੇਰੇ ਕੋਲ ਸੈਂਕੜੇ ਬੰਦਿਆਂ ਨੇ ਲਈਆਂ ਵੀ ਸੂਚੀ ਦਿਓ ਜੀ, ਅਸੀਂ ਸੈਂਟਰ ਨੂੰ ਚਿੱਠੀ ਲਿਖਣੀ ਆ। ਤੇ ਸਰਕਾਰ ਵੱਲੋਂ ਵੀ, ਕੈਪਟਨ ਸਰਕਾਰ ਦੇ ਟਾਈਮ ਵੀ, ਬਾਦਲ ਸਰਕਾਰ ਦੇ ਟਾਈਮ ਵੀ। ਸੋ ਅਲਟੀਮੇਟਲੀ ਜਿਹੜਾ ਫੈਸਲਾ ਹੈਗਾ ਉਹ ਸੈਂਟਰ ਗਵਰਨਮੈਂਟ ਨੇ ਕਰਨਾ ਹੈਗਾ। ਸੋ ਉਹਨਾਂ ਨੇ ਆਪਣੇ ਇੱਕ ਤਾਂ ਇਹ ਵੀ 550 ਸਾਲਾਂ ਦਾ ਹੈਗਾ ਇੱਕ ਵਰਲਡ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਮਨਾਇਆ ਜਾ ਰਿਹਾ। ਸਾਰਿਆਂ ਦੀਆਂ ਨਿਗਾਹ ਹੈਗੀਆਂ ਨੇ ਸਿੱਖ ਕੌਮ ਦੇ ਉੱਤੇ। ਅੱਜ ਸਿੱਖਾਂ ਦੇ ਹਾਲਾਤ ਜਿਹੜੇ ਹੈਗੇ ਉਹ 84 ਵਰਗੇ ਨਹੀਂ ਹੈਗੇ। ਸਿੱਖ ਟੁੱਟਵੇਂ ਰੂਪ ਦੇ ਵਿੱਚ ਆ। ਅੱਜ ਸਿੱਖ ਡੋਮੀਨੈਂਟ ਪੋਜੀਸ਼ਨਾਂ ਦੇ ਵਿੱਚ ਵਰਲਡ ਦੀਆਂ ਜਿਹੜੀਆਂ ਵੱਡੇ ਮੁਲਕ ਹੈਗੇ ਉਹਨਾਂ ਦੇ ਉੱਤੇ ਬੈਠੇ ਹੋਏ ਆ। ਸੋ ਕੋਈ ਵੀ ਡਿਸੀਜਨ ਜਿਹੜਾ ਸਿੱਖਾਂ ਦਾ ਇੰਡੀਆ ਦੇ ਵਿੱਚ ਲਿਆ ਜਾਣਾ ਹੈਗਾ ਕਿਸੇ ਸੰਬੰਧ ਦੇ ਵਿੱਚ, ਉਹਨੇ ਇਫੈਕਟ ਕਰਨਾ ਬਰੋਡਲੀ, ਵਰਲਡ ਵਾਈਡ ਇਫੈਕਟ ਕਰਨਾ। ਤੇ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਹੈਗਾ ਇਹ ਤਾਂ ਆਟੋਮੈਟਿਕਲੀ ਪਿਛਲੇ 2014-15 5-4 ਸਾਲ ਤੋਂ ਬਹੁਤ ਜ਼ਿਆਦਾ ਹਾਈਲਾਈਟ ਲਿਆ। ਜਦੋਂ ਭਾਈ ਗੁਰਬਖਸ਼ ਸਿੰਘ ਪਹਿਲੀ ਵਾਰ ਭੁੱਖ ਹੜਤਾਲ ਮੁਹਾਲੀ ਬੈਠੇ ਸੀ ਤਾਂ ਉਦੋਂ ਹਾਈਲਾਈਟ ਬਹੁਤੇ ਰੂਪ ਦੇ ਵਿੱਚ ਹੋਇਆ। ਉਸ ਤੋਂ ਪਹਿਲਾਂ ਵੀ ਟੁੱਟਵੇਂ ਰੂਪ ਦੇ ਵਿੱਚ ਚੱਲਦੀਆਂ ਨੇ ਗੱਲਾਂ, ਬੰਦੀ ਛੋੜ ਮਾਰਚ ਨਿਕਲਦੇ ਰਹੇ, ਪਰ ਇਹ ਵੀ ਵਰਲਡ ਵਾਈਡ ਉਹ ਮਸਲਾ ਹੋਇਆ। ਸੋ ਇਹ ਇੱਕ ਮੁੱਦਾ ਸਿੱਖ ਹਿਰਦਿਆਂ ਦੇ ਨਾਲ, ਸਿੱਖ ਭਾਵਨਾ ਨਾਲ ਜੁੜਿਆ ਹੋਇਆ ਬਣਿਆ। ਤੇ ਜਿਹੜਾ ਵੀ ਇਹਦੇ ਉੱਤੇ ਕੋਈ ਐਕਟ ਕਰੂਗਾ
ਇੱਕ ਪੋਜ਼ਿਟਿਵ ਪਾਸੇ ਨੂੰ, ਤਾਂ ਉਹਨੇ ਆਟੋਮੈਟਿਕਲੀ ਪੋਲੀਟੀਕਲ ਬੈਨੀਫਿਟ ਦੇ ਵਿੱਚ ਜਾਣਾ ਹੈਗਾ। ਜਿਵੇਂ ਚਰਚਾ ਚੱਲਦੀ ਹੈ ਵੀ ਬੀਜੇਪੀ ਪੰਜਾਬ 'ਚ ਬਣਾਉਣਾ ਚਾਹੁੰਦੀ, ਮੈਂ ਕਹਿੰਦਾ ਵੀ ਕੋਈ ਵੀ ਪਾਰਟੀ ਆ ਉਹ ਚਾਹੁੰਦੀ ਹੈ, ਜਿਵੇਂ ਹੁਣ ਅਕਾਲੀ ਦਲ ਵੀ ਕਹਿੰਦਾ ਵੀ ਅਸੀਂ ਯੂਪੀ 'ਚ ਜਾਈਏ, ਹਰਿਆਣੇ 'ਚ ਜਾਈਏ, ਅਸੀਂ ਰਾਜਸਥਾਨ 'ਚ ਜਾਈਏ, ਤਾਂ ਸੋ ਬੀਜੇਪੀ ਵੀ ਚਾਹੁੰਦੀ ਹੋਊਗੀ ਵੀ ਪੰਜਾਬ ਦੇ ਵਿੱਚ ਆਈਏ। ਪਰ ਮੈਂ ਇਹ ਸਮਝਦਾ ਹੈਗਾ ਵੀ ਸਿੱਖ ਸੋਚ ਦਾ, ਸਿੱਖ ਸੰਘਰਸ਼ ਦੀ ਸੋਚ ਦਾ ਜਿਹੜੇ ਹੈਗੇ ਆ ਉਹਦੇ ਲੰਬਰਦਾਰਾਂ ਦਾ ਜਿਹੜਾ ਵਰਲਡ ਵਾਈਡ ਜਿਹੜਾ ਉਹ ਇੱਕ ਬਣਿਆ ਹੈਗਾ ਪੱਖ ਵੀ ਉਹਨਾਂ ਦੀ ਧਿਰ ਮਜ਼ਬੂਤ ਹੋਈ ਆ, ਅਟਲ ਧੜੇ ਆ, ਪਰ ਇੱਕ ਧਿਰ ਜਿਹੜੀ ਆ ਉਹ ਦਿਸ ਦੇ ਰੂਪ 'ਚ ਹੋਈ ਆ। ਉਸੇ ਕਰਕੇ ਸਰਕਾਰ ਨੇ ਇਹ ਜਿਹੜਾ ਫੈਸਲਾ ਲੈਣ ਦਾ ਜਿਹੜਾ ਕੀਤਾ ਹੈਗਾ, ਤੇ ਤਾਂ ਜੋ ਉਹਨਾਂ ਨੂੰ ਉਹ ਇੱਕ ਸਹੀ ਜੈਸਚਰ ਲੱਗੇ, ਉਹਨਾਂ ਨੂੰ ਇੱਕ ਗੁੱਡਵਿਲ ਜਾਵੇ ਤੇ ਉਹ ਕਹਿ ਸਕਣ ਵੀ ਦੇਖੋ ਅਸੀਂ ਇਹ ਜਿਹੜਾ ਕੰਮ ਕੀਤਾ ਹੈਗਾ। ਸੋ ਇਹ ਪੋਲੀਟੀਕਲ ਫੈਸਲਾ ਹੈਗਾ ਤੇ ਇਹਦੇ ਪੋਲੀਟੀਕਲ ਬੈਨੀਫਿਟਸ ਜਾਂ ਪੋਲੀਟੀਕਲ ਜਿਹੜੇ ਨਫਾ ਨੁਕਸਾਨ ਵੀ ਜਿਹੜੇ ਨਾਲ ਹੀ ਪੋਲੀਟੀਕਲੀ ਜਿਹੜੇ ਜੁੜੇ ਹੋਏ ਆ। ਇਹਦਾ ਬੀਜੇਪੀ ਨੂੰ ਪੰਜਾਬ 'ਚ ਜਾਂ ਆਪਣਾ ਬੈਨੀਫਿਟ ਵੀ ਜਿਹੜਾ ਹੋਣਾ ਹੈਗਾ ਇਹ ਗੱਲ ਦਾ, ਜੇ ਬੀਜੇਪੀ ਕ੍ਰੈਡਿਟ ਲੈਂਦੀ, ਹੁਣ ਕ੍ਰੈਡਿਟ ਗੇਮ ਹੀ ਚੱਲ ਰਹੀ ਆ 2-3 ਦਿਨਾਂ ਤੋਂ, ਅਸੀਂ ਭੇਜਿਆ ਸੀ। ਸੋ ਮੈਂ ਤਾਂ ਕਹਿੰਦਾ ਵੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ, ਤੇ ਜਿਹਨੇ ਕਿਸੇ ਨੇ ਵੀ ਕੋਈ ਯੋਗਦਾਨ ਪਾਇਆ, ਕਿਸੇ ਨੇ ਚਿੱਠੀ ਲਿਖੀ, ਕਿਸੇ ਨੇ ਮੁਜ਼ਾਹਰਾ ਕੀਤਾ, ਕਿਸੇ ਨੇ ਭੁੱਖ ਹੜਤਾਲ, ਸਾਰਿਆਂ ਦਾ ਕੋਟ ਧੰਨਵਾਦ ਜਿਹੜਾ ਕਰਨਾ ਚਾਹੀਦਾ, ਕਿਉਂਕਿ ਇਹ ਵੱਜਵਾਂ ਇੱਕ ਪ੍ਰੈਸ਼ਰ ਵਰਲਡ ਵਾਈਡ ਜਿਹੜਾ ਹੁਣ ਪੈਂਦਾ ਹੋਇਆ ਨਜ਼ਰ ਆਇਆ, ਜਿਹਦੇ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ। ਭਾਵੇਂ ਕਿ ਉਹਨਾਂ ਦੇ ਵਿੱਚ ਆਪਣੇ ਪੋਲੀਟੀਕਲ ਮੋਟਿਵ ਵੀ ਹੁੰਦੇ ਆ, ਪੋਲੀਟੀਕਲ ਪਾਰਟੀਆਂ ਦੇ, ਬੀਜੇਪੀ ਦੇ ਵੀ ਹੋਣਗੇ, ਅਕਾਲੀ ਦਲ ਵੀ। ਇਹ ਅੱਜ ਹੁਣ ਹਾਲਾਤ ਦੇਖੋ ਐਸੇ ਬਣ ਗਏ ਵੀ ਜਿਹੜੀ ਕਾਂਗਰਸ ਕਿਸੇ ਟਾਈਮ ਸਿੱਖਾਂ ਨੂੰ ਅੱਤਵਾਦੀ ਦੱਸਦੀ ਸੀ ਇਹਨਾਂ ਸਾਰਿਆਂ ਨੂੰ ਵੀ ਨਹੀਂ ਇਹ ਅੱਤਵਾਦੀ ਹੈ, ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ, ਅੱਜ ਉਹ ਕਾਂਗਰਸ ਦਾ ਮੁੱਖ ਮੰਤਰੀ ਜਿਹੜਾ ਕ੍ਰੈਡਿਟ ਲਿਆ ਜਾ ਵੀ ਅਸੀਂ ਭੇਜੇ ਸੀ ਜੀ, ਨਾ ਸਾਨੂੰ ਪੁੱਛਿਆ ਸੀ, ਅਸੀਂ ਦੱਸਿਆ ਸੀ। ਕਿਉਂਕਿ ਜਿਹੜੇ ਬੰਦੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ 'ਚ ਉਹ ਸੈਂਟਰ ਗਵਰਨਮੈਂਟ ਨੇ ਰਿਹਾਅ ਕਰਨ ਲਈ ਉਸ ਸੰਬੰਧਿਤ ਪੰਜਾਬ ਸਰਕਾਰ ਦੀ ਲੈਣੀ ਆ ਉਹਨਾਂ ਦੀ ਸਹਿਮਤੀ ਵੀ। ਦੱਸੋ ਬਈ ਕਿਵੇਂ ਇਹਨਾਂ ਦਾ ਕਰੈਕਟਰ, ਉਹਨਾਂ ਦਾ ਜੇਲ੍ਹ ਦਾ ਰਿਕਾਰਡ ਜਾਣਾ ਹੈਗਾ ਐਸਐਸਪੀ ਡਿਸਟ੍ਰਿਕਟ ਮੈਜਿਸਟਰੇਟ। ਸੋ ਪੰਜਾਬ ਸਰਕਾਰ ਨੇ ਉਹ ਕੀਤਾ ਤੇ ਉਹਨਾਂ ਨੇ ਭੇਜਿਆ ਵੀ ਠੀਕ ਆ ਵੀ ਇਹ ਛੱਡ ਦੇਣੇ ਚਾਹੀਦੇ। ਸੋ ਇਹ ਵੀ ਇੱਕ ਡੇਰਿੰਗ ਆ, ਕਿਉਂਕਿ ਆਮ ਤੌਰ ਤੇ ਜਦੋਂ ਸਿੱਖ ਬੰਦੀਆਂ ਦੀ ਪਰੋਲ ਰੁਕਦੀ ਆ ਤਾਂ ਉੱਥੇ ਇੱਕੋ ਗੱਲ ਲਿਖੀ ਜਾਂਦੀ, ਦੇਸ਼ ਦੀ ਏਕਤਾ ਅਖੰਡਤਾ ਅਮਨ ਸ਼ਾਂਤੀ ਭੰਗ ਹੋ ਜੂਗੀ, ਉਸ ਆਧਾਰ ਦੇ ਉੱਤੇ ਦੀ ਪਰੋਲ ਵੀ ਰੁਕ ਜਾਂਦੀ, ਰੁਕੀ ਵੀ ਆ ਕਈਆਂ ਦੀ ਹਾਈ ਕੋਰਟ ਦੇ ਰਾਹੀਂ ਹੋਈ ਆ। ਸੋ ਪੰਜਾਬ ਸਰਕਾਰ ਨੇ ਕੀਤਾ ਇਹਦੇ 'ਚ ਇਹ ਵੀ ਸ਼੍ਰੋਮਣੀ ਕਮੇਟੀ ਨੇ ਜੇ ਸਪੈਸੀਫਿਕ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਸ਼੍ਰੋਮਣੀ ਕਮੇਟੀ ਨੂੰ ਜਾਂਦਾ ਜਦੋਂ 2012 ਦੇ ਵਿੱਚ ਫੈਸਲਾ ਆਇਆ ਸੀ, ਸਾਰੇ ਪੰਥ ਨੇ ਕੇਸਰੀ ਜਿਹੜੀਆਂ ਝੰਡੀਆਂ ਪੰਥਕ ਸਾਰੇ ਪਾਸੇ ਲੱਗੀਆਂ ਸੀ। ਐਸਾ ਮਾਹੌਲ ਬਣਿਆ, ਮੁੱਖ ਮੰਤਰੀ ਜੀ ਨੂੰ ਬਾਦਲ ਨੂੰ ਆਪ ਮੂੰਹ ਝੁਕਾ ਲੈ ਕੇ ਜਾਣਾ ਪਿਆ ਰਾਸ਼ਟਰਪਤੀ ਕੋਲ ਵੀ ਰੋਕੋ ਜੀ, ਨਹੀਂ ਤੇ ਇਹਦਾ ਪੰਜਾਬ ਗਿਆ। ਸੋ ਇਹ ਪੋਲੀਟੀਕਲ ਸਰਕਮਸਟੈਂਸ ਐਸੇ ਬਣਦੇ ਆ ਜਿਹਦੇ ਕਰਕੇ ਪੋਲੀਟੀਕਲ ਜਿਹੜੀਆਂ ਪਾਰਟੀਆਂ ਹੈਗੀਆਂ ਇਹਦੇ ਸੰਬੰਧ ਦੇ ਵਿੱਚ ਫੈਸਲਾ ਲੈਂਦੀਆਂ। ਕਿਸੇ ਨੇ ਵੀ ਕੀਤਾ, ਭਾਵੇਂ ਪਿਛਲੀ ਸਰਕਾਰ ਨੇ, ਮੌਜੂਦਾ ਸਰਕਾਰ ਨੇ, ਪੰਥਕ ਜਥੇਬੰਦੀਆਂ ਨੇ, ਇਹ ਬੱਚਾ ਤੇ ਬਾਹਰ ਡੈਸਪੋਰਾ ਦੇ ਵਿੱਚ ਬੈਠੇ ਹੋਏ ਸਿੱਖਾਂ ਨੇ ਗੱਲ ਉਠਾਈ, UN ਤੱਕ ਗਈਆਂ, ਦੂਜੀਆਂ ਸਰਕਾਰਾਂ ਤੱਕ ਮੈਮੋਰੰਡਮ ਗਏ। ਪ੍ਰੋਫੈਸਰ ਸੁਰਿੰਦਰਪਾਲ ਸਿੰਘ ਭੁੱਲਰ ਨੂੰ ਜਦੋਂ ਫਾਂਸੀ ਦਾ ਹੋਇਆ ਸੀ ਉਦੋਂ ਵਰਲਡ ਵਾਈਡ ਕਿੰਨਾ ਇਹ ਜਿਹੜਾ ਇਸ਼ੂ ਹੋਇਆ ਸੀ। ਸੋ ਸਾਰੇ ਕਾਸੇ ਦਾ ਅੱਜ ਇਹ ਵੱਜਵਾਂ ਪ੍ਰੈਸ਼ਰ ਪੈ ਕੇ ਸਰਕਾਰ ਨੇ ਇੱਕ ਚੰਗਾ ਫੈਸਲਾ ਲੈਣ ਦਾ ਜਿਹੜਾ ਉਹ ਕਹਿ ਸਕਦੇ ਹਾਂ ਖਬਰ ਆਈ ਆ, ਜਦੋਂ ਸਾਹਮਣੇ ਆਊਗਾ ਤਾਂ ਫਿਰ ਅੱਗੇ ਉਹਦੇ ਤੇ ਜਿਹੜਾ ਕਮੈਂਟ ਕਰ ਸਕਦੇ। ਸੋ ਇਹ 'ਚ ਪੋਲੀਟੀਕਲ ਫੈਸਲਾ ਤੇ ਪੋਲੀਟੀਕਲ ਇਹਦੇ ਬੈਨੀਫਿਟ ਨਫਾ ਨੁਕਸਾਨ ਹੋਣੇ, ਪਰ ਇਹ ਵੀ ਦੇਖੋ ਤੁਸੀਂ ਹਾਲਾਤ ਐਸੇ ਬਣ ਗਏ, ਜਿਹੜੀ ਮੈਂ ਗੱਲ ਵਾਰ-ਵਾਰ ਕਹਿ ਰਿਹਾ ਵੀ ਸਿੱਖ ਸੋਚ ਵਾਲਿਆਂ ਦੀ ਜਿਹੜੀ ਗੱਲ ਆ। ਹੁਣ ਕਿਸੇ ਟਾਈਮ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋਫੈਸਰ ਸੁਰਿੰਦਰਪਾਲ ਸਿੰਘ ਭੁੱਲਰ ਨੂੰ ਇੱਥੇ ਟ੍ਰਾਂਸਫਰ ਕਰਨ ਦਾ ਵਿਰੋਧ ਕੀਤਾ ਸੀ ਵੀ ਪੰਜਾਬ 'ਚ ਹਾਲਾਤ ਖਰਾਬ ਹੋ ਸਕਦੇ ਨੇ। ਬਾਅਦ ਹਾਲਾਤ ਐਸੇ ਬਣੇ ਉਹਨਾਂ ਨੂੰ ਆਪ ਕਰਨਾ ਪਿਆ ਤੇ ਅੱਜ ਉਹ ਮੁਨਕਰ ਨਹੀਂ ਹੋ ਰਹੇ ਵੀ ਅਸੀਂ ਇਹਦੇ ਵਿੱਚ ਸਾਡਾ, ਉਹ ਕਹਿੰਦੇ ਵੀ ਸਾਨੂੰ ਦਿਓ ਵੀ ਅਸੀਂ ਇਹ ਛਡਵਾਇਆ। ਸੋ ਇਹ ਸੱਚ ਦੀ ਤੇ ਇਨਸਾਫ ਦੀ ਲੜਾਈ ਲੜਨ ਵਾਲਿਆਂ ਦੀ ਜਿਹੜੀ ਜਿੱਤ ਆ ਕਿ ਉਹਨਾਂ ਨੂੰ ਆਪਣੇ ਨਾਲ ਲੈਣ ਵਾਸਤੇ ਜਾਂ ਉਹਨਾਂ ਦੇ ਨਾਲ ਖੜੇ ਹੋਣ ਵਾਸਤੇ ਸਾਰੀਆਂ ਵੋਟ ਰਾਜਨੀਤੀ ਦੀਆਂ ਪਾਰਟੀਆਂ ਜਿਹੜੀਆਂ ਉਹ ਯਤਨ ਕਰ ਰਹੀਆਂ ਵੀ ਕਿਸੇ ਤਰ੍ਹਾਂ ਸਾਨੂੰ ਫਲ ਮਿਲੇ, ਕਿਉਂਕਿ ਆਮ ਲੋਕਾਂ ਦੇ ਵਿੱਚ ਉਹ ਸੋਚ ਦੀ, ਇਨਸਾਫ ਦੀ, ਸੱਚ ਦੀ ਲੜਾਈ ਦੀ ਜਿਹੜਾ ਪਸਾਰਾ ਵਧਿਆ ਹੈਗਾ। ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਪੋਲੀਟੀਕਲੀ ਮੋਟੀਵੇਟਡ ਫੈਸਲਾ ਵੀ ਕਹਿ ਰਹੇ ਹੋ ਤੇ ਨਾਲ ਹੀ ਵੀ ਇਹਦੇ ਬੈਨੀਫਿਟਸ ਵੀ ਪੋਲੀਟੀਕਲੀ ਹੋਣਗੇ, ਇਹਦੇ ਵਿੱਚ ਜੇ ਬੀਜੇਪੀ ਦਾ ਦੇਖਣਾ ਹੋਵੇ ਪਿਛਲੇ ਚੋਣਾਂ ਦੇ ਵਿੱਚ ਵੀ ਜਿਹੜੀਆਂ ਇੱਥੇ ਦੀਆਂ ਆਪਣੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਨੇ ਉਹਦੇ 'ਚ ਕਿਆਸ ਰਾਈਆਂ ਸੀ ਵੀ ਬੀਜੇਪੀ ਆਪਣੇ ਜਿਹੜੇ ਭਾਰ ਆਪਣਾ ਤੋਲ ਰਹੀ ਹੈ, ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਹੈ ਵੀ ਬੀਜੇਪੀ ਆਪਣੇ ਤੌਰ ਤੇ
ਜਿਹੜੀਆਂ ਚੋਣਾਂ ਨੇ ਉਹ ਲੜ ਸਕਦੀ ਹੈ ਪੰਜਾਬ ਦੇ ਵਿੱਚ। ਸੋ ਇਹ ਕਿਵੇਂ ਦੇਖਦੇ ਹੋ ਵੀ ਕੀ ਇਹ ਜਿਹੜਾ ਫੈਸਲਾ ਹੈ ਇਹ ਪੰਜਾਬ ਦੇ ਵਿੱਚ ਆਪਣੇ ਪੈਰ ਮਜ਼ਬੂਤ ਕਰਨ ਦੇ ਲਈ ਬੀਜੇਪੀ ਵੱਲੋਂ ਇਹਦੇ 'ਤੇ ਪੂਰੀ ਇਸ ਵਕਤ ਰਾਜਨੀਤੀ ਕੀਤੀ ਜਾ ਸਕਦੀ ਹੈ? ਦੇਖੋ ਇਹਦੇ ਤੇ ਹੁਣ ਮੈਂ ਪਹਿਲਾਂ ਹੀ ਕਿਹਾ ਵੀ ਹਰੇਕ ਪਾਰਟੀ ਚਾਹੁੰਦੀ ਹੈ ਵੀ ਸਾਡਾ ਸਾਰੇ ਪਾਸੇ ਹੋਵੇ, ਪਰ ਪੰਜਾਬ ਦੇ ਸੰਬੰਧ ਦੇ ਵਿੱਚ ਤਾਂ ਹਮੇਸ਼ਾ ਹੀ ਭਾਵੇਂ ਬੀਜੇਪੀ ਨੇ ਜਿਹੜੀਆਂ 24 ਸਟੇਟਾਂ ਦੇ ਵਿੱਚ ਸਰਕਾਰ ਬਣਾਈ ਆ, ਪਰ ਯਾਨੀ ਕਿ ਹੁਣ ਸ਼ੇਰਾਂ ਦੇ ਕਿੱਤੇ ਦੇ ਉੱਤੇ ਰਾਜ ਕਰਨ ਨੂੰ ਸਾਰਿਆਂ ਦਾ ਜੀ ਕਰਦਾ ਹੈਗਾ ਵੀ ਅਣਖੀ ਤੇ ਦਲੇਰ ਲੋਕਾਂ ਦੇ ਕਿੱਤੇ ਦੇ ਉੱਤੇ ਸਾਡਾ ਰਾਜ ਹੋਵੇ। ਅੰਗਰੇਜ਼ਾਂ ਨੇ ਵੀ ਲਾਸਟ ਦੇ ਵਿੱਚ ਪੰਜਾਬ ਨੂੰ ਆਪਣੇ ਅਧੀਨ ਲਿਆ ਸੀਗਾ। ਸੋ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ, ਪਰ ਹੈ ਨਹੀਂ ਇਹ ਗੱਲ ਪੋਲੀਟੀਕਲ ਪੋਲੀਟੀਕਲ ਪਾਰਟੀਆਂ ਦੇ ਹੁੰਦੇ ਆ। ਉਹਨਾਂ ਨੇ ਸਾਰੀਆਂ ਸੂਬਿਆਂ ਦੇ ਵਿੱਚ ਜਿੱਥੇ ਉਹ ਭਾਈਵਾਲ ਸੀਗੇ, ਭਾਵੇਂ ਉਹ ਮਹਾਰਾਸ਼ਟਰ ਸੀ, ਭਾਵੇਂ ਆਸਾਮ ਸੀ ਜਾਂ ਹੋਰ ਜਗ੍ਹਾ ਦੀਆਂ ਸਰਕਾਰਾਂ ਸੀ, ਉੱਥੇ ਉਹ ਫਿਰ ਜਿਹੜੀ ਭਾਈਵਾਲ ਪਾਰਟੀ ਨੂੰ ਪਿੱਛੇ ਕਰਕੇ ਤੇ ਅੱਗੇ ਪ੍ਰਮੁੱਖ ਧਿਰ ਦੇ ਵਿੱਚ ਬੀਜੇਪੀ ਆਈ ਆ। ਉਹਨਾਂ ਨੇ ਜਿੱਦਾਂ ਦੇ ਵੀ ਫੈਸਲੇ ਲਏ ਉਹਨਾਂ ਦੇ ਰਾਹੀਂ ਉਹ ਇਸ ਤਰ੍ਹਾਂ ਆਏ। ਇਸੇ ਤਰ੍ਹਾਂ ਦਾ ਜਿਹੜਾ ਇੱਥੇ ਲੱਗਦਾ ਹੈਗਾ ਵੀ ਅਕਾਲੀ ਦਲ ਦੀ ਤਾਂ ਬਾਦਲ ਦਲ ਦੀ ਅਸਲ ਜਿਹੜਾ ਇਹ ਹੱਲ ਖੋਲਦੇ ਆਪੇ ਫਾਤੜੀਏ ਤੈਨੂੰ ਕੌਣ ਨੂੰ ਬਚਾਵੇ। ਇਹਨਾਂ ਨੇ ਪੰਥਕ ਮੁੱਦੇ, ਪੰਥਕ ਧਿਰਾਂ, ਪੰਥਕ ਗੱਲਾਂ ਛੱਡ ਦਿੱਤੀਆਂ, ਜਿਹਦੇ ਕਰਕੇ ਅੱਜ ਇਹਨਾਂ ਦੇ ਉੱਤੇ ਕਰਪਟ ਹੋਣ ਦਾ, ਇੱਕ ਭ੍ਰਿਸ਼ਟ ਹੋਣ ਦਾ ਏਡਾ ਤਗੜਾ ਲੇਵਲ ਲੱਗ ਚੁੱਕਿਆ, ਜਾਂ ਗੁਰੂ ਦੋਖੀ ਹੋਣ ਦਾ ਵੀ, ਈਵਨ ਗੁਰੂ ਮਹਾਰਾਜ ਦੀਆਂ ਬੇਦਬੀਆਂ ਹੋਈਆਂ ਤੇ ਉਹਦੇ ਵਿੱਚ ਵੀ ਇਹਨਾਂ ਨੇ ਪਰ ਪ੍ਰੇਮੀਆਂ ਦੇ ਨਾਲ, ਸੱਸੇ ਵਾਲੇ ਗੁਰੂ ਦੋਖੀਆਂ ਦੇ ਨਾਲ ਖੜੇ ਇਹ। ਸੋ ਪੰਥਕ ਆਧਾਰ ਖੁੱਲ ਗਿਆ ਇਹਨਾਂ ਦਾ, ਤੇ ਇਹ ਆਪ ਜ਼ਿੰਮੇਵਾਰ ਨੇ ਆਪਣੀ ਜਿਹੜੀ ਆ ਇਹ ਐਸੀ ਨਮੋਸ਼ੀ ਭਰੀ ਹਾਰ ਦੇ, ਤੇ ਉਹਦਾ ਜਿਹੜਾ ਬੈਨੀਫਿਟ ਆ ਉਹ ਬੀਜੇਪੀ ਅਲਟੀਮੇਟਲੀ ਲੈਣਾ ਚਾਹੂਗੀ ਇਹੋ ਜਿਹੇ ਫੈਸਲੇ ਲੈ ਕੇ। ਤੇ ਉਹਦੇ ਵਿੱਚ ਹੁਣ ਭਾਵੇਂ ਹਰਿਆਣੇ ਵਾਲਾ ਇੱਕ MLA ਅਕਾਲੀ ਦਲ ਦਾ ਚੜ ਗਿਆ, ਤੇ ਉਹ ਹੁਣ ਕਹਿ ਰਿਹਾ ਵੀ ਨਹੀਂ ਜੀ ਉੱਥੇ ਸਾਡਾ ਨਹੀਂ ਹੋਊਗਾ, ਅਸੀਂ ਪੰਜਾਬ 'ਚ ਮਜ਼ਬੂਤ ਆ। ਕੋਈ ਮਜ਼ਬੂਤ ਨਹੀਂ ਪੰਜਾਬ ਦੇ ਵਿੱਚ। ਅਕਾਲੀ ਦਲ ਖਤਮ ਹੋਣ ਵੱਲ, ਜਿਹੜਾ ਬਾਦਲ ਦਲ, ਅਕਾਲੀ ਦਲ ਨਹੀਂ, ਅਕਾਲੀ ਬਾਦਲ ਦਲ ਖਤਮ ਹੋਣ ਵੱਲ ਚੱਲ ਰਿਹਾ। ਜਿਹੜੀ ਅਜਾਰੇਦਾਰੀ ਬਾਦਲ ਪਰਿਵਾਰ ਦੀ ਸੀ, ਜੇ ਉਹ ਖਤਮ ਹੋਊਗੀ ਅਕਾਲੀ ਦਲ ਤੋਂ, ਤਾਂ ਫਿਰ ਅਕਾਲੀ ਦਲ ਸਰਵਾਈਵ ਕਰਦਾ। ਇਹ ਗੱਲ ਅਕਾਲੀਆਂ ਨੂੰ ਸਮਝਣੀ ਚਾਹੀਦੀ। ਬੀਜੇਪੀ ਨੂੰ ਇਹ ਗੱਲ ਜਿਹੜੀ ਮੈਂ ਸਮਝਦਾ ਵੀ ਉਹਨਾਂ ਨੂੰ ਸਮਝ ਆ ਗਈ ਆ ਵੀ ਅਕਾਲੀਆਂ ਦਾ ਸਿੱਖਾਂ ਦੇ ਵਿੱਚ ਆਧਾਰ ਨਹੀਂ ਰਿਹਾ, ਤੇ ਉਹ ਇਹੋ ਜਿਹੇ ਡਿਸੀਜਨ ਲੈ ਕੇ ਕਰਤਾਰਪੁਰ ਸਾਹਿਬ ਲੰਘੇ ਦਾ ਜਾਂ ਸੂਚੀਆਂ ਦਾ ਜਾਂ ਇਹ ਜਾਂ ਹੋਰ ਕਈ ਜਿੱਦਾਂ CBI ਸੱਜਣ ਕੁਮਾਰ ਨੂੰ ਸਜ਼ਾ, ਜਾਂ ਯਾਨੀ ਕਿ CBI ਦੇ ਕੇਸੀ ਜਿਹੜੀ ਆ ਬਾਪੂ ਚਰਨ ਸਿੰਘ ਵਾਲਾ ਵੀ ਚੱਲਦਾ, ਉਹਦੇ 'ਚ ਵੀ ਅਲਟੀਮੇਟਲੀ ਸਜ਼ਾਵਾਂ ਪੁਲਿਸ ਵਾਲਿਆਂ ਨੂੰ ਹੋਣਗੀਆਂ। ਸੋ ਇਹੋ ਜਿਹੇ ਫੈਸਲੇ ਲੈ ਕੇ ਵਿਜ਼ਨ ਦੀ ਜਿਹੜੇ ਆ ਫੈਸਲੇ ਹੈਗੇ ਆ, ਤੇ ਉਹ ਲੈ ਕੇ ਤੇ ਉਹ ਜਿਹੜੇ ਆਲਰੇਡੀ ਡਿਊ ਆ, ਮੈਂ ਵੀ ਕਹੂੰਗਾ ਵੀ ਸਾਰੇ ਫੈਸਲੇ ਆਲਰੇਡੀ ਡਿਊ ਆ। ਪਿਛਲੀਆਂ ਸਰਕਾਰਾਂ ਨੇ ਜਾਂ ਪਿਛਲੀ ਮੋਦੀ ਸਰਕਾਰ ਨੇ ਫੈਸਲੇ ਨਹੀਂ ਲਏ, ਪਰ ਹੁਣ ਉਹ ਲੈ ਰਹੇ ਆ। ਉਹ ਆਲਰੇਡੀ ਡਿਊ ਫੈਸਲੇ ਲੈ ਕੇ ਉਹ ਇਹ ਜਿਹੜਾ ਆਪਣਾ ਆਧਾਰ ਬਣਾ ਰਹੇ ਆ। ਤੇ ਇਹਦੇ ਵਿੱਚ ਅਕਾਲੀ ਦਲ ਦਾ ਜਿਹੜਾ ਰੋਲ ਆ ਉਹ ਬਹੁਤ ਮਾੜਾ ਰਿਹਾ। ਉਹਨਾਂ ਨੇ ਆਪਣੇ ਨਿੱਜੀ ਸਵਾਰਥ ਅੱਗੇ ਰੱਖੇ, ਪੰਥਕ ਹਿੱਤ ਪਿੱਛੇ ਰੱਖੇ। ਤੇ ਇਹਦੇ ਵਿੱਚ ਇਹ ਵੀ ਆ ਵੀ ਅਕਾਲੀ ਦਲ ਹਰਿਆਣੇ ਵਾਲਾ ਕਿਹਾ, ਹੁਣ ਪੰਜਾਬ ਵਾਲੇ ਵੀ ਬਹੁਤ ਕਾਲੇ ਪਏ ਆ ਵੀ ਕੋਈ ਬੀਜੇਪੀ ਐਸਾ ਕੋਈ ਐਲਾਨ ਕਰੇ। ਤੁਸੀਂ ਦੇਖੋ ਅਕਾਲੀ ਦਲ ਦੇ ਵੱਡੇ ਵੱਡੇ ਥੰਮ ਜਿਹੜੇ ਆ ਉਹ ਸਿੱਧੇ ਰੂਪ ਦੇ ਵਿੱਚ ਬੀਜੇਪੀ ਦੇ ਵਿੱਚ, ਜਾਂ ਕੋਈ ਪੰਜਾਬ ਲੈਵਲ ਦੀ ਪਾਰਟੀ ਬਣਾ ਕੇ ਬੀਜੇਪੀ ਦਾ ਉਹਦਾ ਗੱਠ ਜੋੜਦੀ, ਐਸੀ ਗੱਲਬਾਤ ਜਿਹੜੀ ਆ ਉਹ ਕਿਆਸ ਰਾਈਆਂ ਹੈਗੀਆਂ ਵੀ ਇਹੋ ਜਿਹੀ ਗੱਲ ਹੋ ਸਕਦੀ ਹੈ। ਪਰ ਜਿੱਥੇ ਤੱਕ ਆਪਣਾ ਵਿਸ਼ਾ ਇਹਦਾ ਬੰਦੀ ਸਿੰਘਾਂ ਹੈਗਾ, ਮੈਂ ਤੇ ਕਹਿੰਦਾ ਵੀ ਕਿਸੇ ਸਰਕਾਰ ਨੇ ਫੈਸਲਾ ਲੈਣਾ ਤੇ ਛੁੱਟਣੇ ਸੀ, ਤੇ ਉਹ ਸਰਕਾਰ ਨੇ ਫੈਸਲਾ ਲਿਆ ਹੈਗਾ। ਤੇ ਉਹ ਕਿਹੜੇ ਛੁੱਟਦੇ ਆ ਉਹ ਆਉਂਦੇ ਦਿਨਾਂ 'ਚ ਜਿਹੜੇ ਉਹ ਆਪਾਂ ਨੂੰ ਸਪਸ਼ਟ ਹੋਊਗਾ। ਜੀ ਮੰਚਪੁਰ ਸਾਹਿਬ, ਇਹ ਦੂਜਾ ਫੈਸਲਾ ਹੈ। ਪਹਿਲਾਂ ਅਸੀਂ ਦੇਖਦੇ ਹਾਂ ਕਿ ਦਾਅਵਾ ਕੀਤਾ ਗਿਆ ਸੀ ਕਿ ਬਲੈਕ ਲਿਸਟ ਜਿਹੜੀ ਹੈ ਅਸੀਂ ਉਹ 314 ਤੋਂ 312 ਨਾਂ ਹਟਾ ਦਿੱਤੇ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਮੋਦੀ ਇੱਥੇ ਹਿਊਸਟਨ ਦੇ ਵਿੱਚ ਅਮਰੀਕਾ ਦੀ ਧਰਤੀ 'ਤੇ ਮੌਜੂਦ ਸੀ, ਤੇ ਉਸ ਸਮੇਂ ਦੇ ਦੌਰਾਨ ਜੇ ਦੇਖਣਾ ਹੋਵੇ ਹੁਣ ਉੱਥੇ ਜਿਨ੍ਹਾਂ ਲੋਕਾਂ ਨੇ ਜਾਂ ਜਿਹੜੇ ਆਗੂ ਜਿਨ੍ਹਾਂ ਸਿੱਖਾਂ ਨੇ ਜਾ ਕੇ ਮੁਲਾਕਾਤ ਕੀਤੀ ਹੈ, ਨਾ ਉਹਨਾਂ ਦੇ ਵਿੱਚ ਕੋਈ ਬਲੈਕ ਲਿਸਟਰ ਸੀ, ਨਾ ਹੀ ਕਦੇ ਬਲੈਕ ਲਿਸਟ ਦਾ ਇਹ ਪਤਾ ਲੱਗਾ ਵੀ ਉਹਦੇ ਵਿੱਚ ਕਿਹਦੇ ਨਾਂ ਨੇ, ਕਿਹੜੇ 312 ਸੀ ਤੇ 2 ਕਿਹੜੇ ਰਹਿ ਗਏ ਆ, ਨਾ ਕਦੇ ਉਹ ਪਤਾ ਲੱਗਾ। ਸੋ ਕਿਤੇ ਨਾ ਕਿਤੇ ਇਹ ਗੱਲ ਸਿੱਧੇ ਤੌਰ ਤੇ ਕਹੀ ਜਾ ਸਕਦੀ ਹੈ ਵੀ ਇੱਕ ਲੋਲੀਪੌਪ ਜਿਹਾ ਜਾਂ ਇੱਕ ਸ਼ੋਸ਼ਾ ਜਿਹਾ ਬਣਾ ਕੇ ਛੱਡਿਆ ਗਿਆ ਵੋਟਾਂ ਭਰਮਾਉਣ ਦੇ ਲਈ, ਜਾਂ ਜੋ ਵੀ ਹੋਰ ਮਕਸਦ ਸਰਕਾਰ ਦਾ ਹੋ ਸਕਦਾ। ਸੋ ਕੀ ਜੇ ਇਸੇ ਨੂੰ ਉਸੇ ਲਾਈਨ ਦੇ ਵਿੱਚ ਦੇਖਿਆ ਜਾਵੇ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਫੈਸਲਾ ਹੈ ਇਹ ਵੀ ਉਸੇ ਹਿਸਾਬ ਦੇ ਨਾਲ ਉਸੇ ਤਰਜ਼ ਦੇ ਉੱਤੇ ਇੱਕ ਲੋਲੀਪੌਪ ਤਾਂ ਨਹੀਂ? ਨਹੀਂ, ਦੇਖੋ ਜਿਹੜਾ ਬਲੈਕ ਲਿਸਟ ਤੇ ਬੰਦੀ ਸਿੰਘਾਂ ਦਾ ਉਸ ਤਰ੍ਹਾਂ ਨਹੀਂ ਮਿਲਾਇਆ ਜਾ ਸਕਦਾ। ਬਲੈਕ ਲਿਸਟ ਬੰਦੇ ਇਹੀ ਆ ਵੀ ਉਹ ਇੱਥੇ ਨਹੀਂ ਆ ਸਕਦੇ ਜੇ ਹੈ ਕੋਈ, ਕਿਉਂਕਿ ਇਹ ਜਿਹੜੀ ਲਿਸਟਾਂ ਵਗੈਰਾ ਹੈਗੀਆਂ ਬਲੈਕ ਲਿਸਟ ਆ, ਇਹ ਤਾਂ ਕੋਈ ਆਫੀਸ਼ੀਅਲ ਡਾਕੂਮੈਂਟ ਨਹੀਂ ਮੇਰੇ ਹਿਸਾਬ ਨਾਲ ਹੁੰਦਾ। ਇਹ ਸੀਕ੍ਰੇਟ ਜਿਹੜੀਆਂ ਇਹਨਾਂ ਦੀਆਂ
ਮੁਲਕਾਂ ਦੀਆਂ ਏਜੰਸੀਆਂ ਹੁੰਦੀਆਂ, ਸਾਰਿਆਂ ਨੇ ਬਣਾਈਆਂ ਹੋਈਆਂ। ਮੈਂ ਵੀ ਕਹਾਂ ਵੀ ਇਕੱਲੇ ਇੰਡੀਆ ਨੇ ਬਣਾਈਆਂ, ਬਾਕੀਆਂ ਨੇ ਬਣਾਈਆਂ। ਸਾਡੇ ਕਈ ਸਿੱਖ ਭਰਾ ਕੈਨੇਡਾ 'ਚ ਹੈਗੇ ਜਿਹੜੇ ਕੋਈ ਪਾਕਿਸਤਾਨ ਨਹੀਂ ਜਾ ਸਕਦੇ, ਕੋਈ ਅਮਰੀਕਾ ਨਹੀਂ ਜਾ ਸਕਦੇ, ਕੋਈ ਅਮਰੀਕਾ ਦੇ ਔਨ ਏਅਰ ਉੱਤੋਂ ਦੀ ਕੈਨੇਡਾ ਦੇ ਉੱਤੋਂ ਜਾਂ ਅਮਰੀਕਾ ਦੇ ਉੱਤੋਂ ਨਹੀਂ ਲੰਘ ਸਕਦੇ। ਸੋ ਹਰੇਕ ਮੁਲਕ ਨੇ ਇਹੋ ਜਿਹੀਆਂ ਜਿਹੜੀਆਂ ਪਬਲਿਕ ਸੇਫਟੀ ਦੇ ਨਾਂ ਹੇਠ ਬਣਾਈਆਂ ਹੁੰਦੀਆਂ, ਤੇ ਉਹ ਕਿਤੇ ਨਾਮ ਨਹੀਂ ਹੁੰਦਾ ਵੀ ਕਦੋਂ ਉਹਨਾਂ ਨੋਟੀਫਿਕੇਸ਼ਨ ਕੀਤਾ। ਸੋ ਜਿਨ੍ਹਾਂ ਚੀਜ਼ਾਂ ਦਾ ਨਾਂ ਹੀ ਹੈ ਨਹੀਂ, ਕੀ ਪਤਾ ਕਦੋਂ ਅਸੀਂ ਕਿਸੇ ਟਾਈਮ 5 ਸਾਲ ਪਹਿਲਾਂ ਇਹਨੇ 169 ਨਾਂ ਕੱਢਤੇ ਜੀ, ਹੁਣ ਇੰਨੇ ਨਾਂ ਰਹਿ ਗਏ ਜਿਨ੍ਹਾਂ ਦੇ ਕੇਸ ਪੈਂਡਿੰਗ ਆ, ਉਹ 59 ਨਾਂ ਰਹਿ ਗਏ। ਸੋ ਹੁਣ 312 ਦਾ ਹੋਇਆ, 2 ਰਹਿ ਗਏ ਆ। ਜੇ ਉਹਨਾਂ ਦੇ ਕੋਈ ਬਾਏ ਨੇਮ ਹੀ ਹੈ ਨਹੀਂ, ਫਿਰ ਭਾਵੇਂ 1000 ਕਹਿ ਦੇ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਜਿਹੜਾ ਬੰਦੀ ਸਿੰਘਾਂ ਦਾ ਮਸਲਾ ਹੈਗਾ, ਇਹ ਉਦਾਂ ਨਹੀਂ ਜੋੜਿਆ ਗਿਆ ਕਿਉਂਕਿ ਉਹ ਅਨਨੇਮਡ ਆ। ਉਹ ਉਹਨਾਂ ਸਿੰਘਾਂ ਦੇ ਪਰਿਵਾਰਾਂ ਦੇ ਵੀ ਬੱਚੇ, ਉਹਨਾਂ ਦੀਆਂ ਵਾਈਫਸ, ਉਹਨਾਂ ਦੇ ਮਾਤਾ ਪਿਤਾ ਵੀ ਹੋ ਸਕਦੇ ਆ ਵੀ ਜਿਹੜੇ ਕਿਸੇ ਨਾ ਕਿਸੇ ਟਾਈਮ ਸੰਘਰਸ਼ ਨਾਲ ਜੁੜੇ, ਸੋ ਉਹਨਾਂ ਦੇ ਹੋ ਸਕਦਾ ਨਾਂ ਕੱਢਿਓ। ਸੋ ਜੇ ਤਾਂ ਉਹਦੀ ਲਿਸਟ ਕੋਈ ਆਉਂਦੀ ਆ, ਫਿਰ ਆਪਾਂ ਉੱਤੇ ਕਹਿ ਸਕਦੇ ਆ ਵੀ ਇਹ ਤਾਂ ਬਾਈ ਤੁਸੀਂ 312 ਕਹਿੰਦੇ ਹੋ, 500 ਕਹਿ ਦੋ, ਸਾਨੂੰ ਕੀ ਪਤਾ ਲੱਗਣਾ ਕਿਹੜੇ 500। ਸੋ ਬੰਦੀ ਸਿੰਘਾਂ ਦਾ ਮਸਲਾ ਬਾਏ ਨੇਮ ਆ, ਉਹਨਾਂ ਨੂੰ 25-30 ਸਾਲ ਹੋ ਗਏ ਅੰਦਰ ਬੈਠਿਆਂ ਨੂੰ। ਜੇ ਪੋਲੀਟੀਕਲ ਡਿਸੀਜਨ ਦੇ ਨਾਲ ਬਾਹਰ ਆਉਂਦੇ ਆ ਤਾਂ ਸੋ ਸਪਸ਼ਟ ਆ, ਜਦੋਂ ਦਿਸ ਜੂਗਾ ਵੀ ਹਾਂਜੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਆ ਘਰੇ ਬੈਠੇ ਆ, ਹੁਣ ਆ ਕੇ ਭਾਈ ਲਾਲ ਸਿੰਘ ਘਰੇ ਬੈਠੇ ਆਪਣੇ ਪਰਿਵਾਰ ਦੇ ਵਿੱਚ ਆ ਕੇ, ਸੋ ਉਹਨੂੰ ਇਹਦੇ ਨਾਲ ਹੀ ਜੋੜਿਆ ਜਾ ਸਕਦਾ। ਉਹ ਇੱਕ ਡਿਫਰੈਂਟ ਮੈਟਰ ਹੈਗਾ, ਉਹ ਇੰਨਾ ਬਰੋਡਲੀ ਇਫੈਕਟ ਨਹੀਂ ਕਰਦਾ ਕਿਉਂਕਿ ਉਹ ਜਿਹੜੇ ਨਾ ਹੋਣਗੇ ਵੀ ਕਾਲੀਆਂ ਸੂਚੀਆਂ 'ਚ, ਉਹ ਘੱਟੋ ਘੱਟ ਆਪਣੀ ਲਾਈਫ ਤਾਂ ਜੀ ਰਹੇ, ਆਪਣਾ ਕੰਮਕਾਰ ਕਰ ਰਹੇ ਆ, ਆਪਣੇ ਪਰਿਵਾਰ ਦੇ ਵਿੱਚ ਰਹਿ ਰਹੇ ਆ, ਆਪਣੀ ਜੋ ਵੀ ਬਿਜ਼ਨਸ ਹੈਗੇ ਉਹ ਕਰ ਰਹੇ। ਸਿਰਫ ਉਹੀ ਆ ਵੀ ਉਹ ਪੰਜਾਬ ਇੰਡੀਆ ਜਿਹੜਾ ਨਹੀਂ ਆ ਸਕਦੇ। ਪਰ ਇਹ ਜਿਹੜੇ ਬੰਦੇ ਸੀ, ਇਹ ਤਾਂ ਜੇਲ੍ਹ ਤੋਂ ਨਹੀਂ ਬਾਹਰ ਸਕਦੇ, ਆਪਣੇ ਘਰ ਨਹੀਂ ਜਾ ਸਕਦੇ ਜੀ। ਇਹ ਇੱਕ ਡਿਫਰੈਂਟ, ਇਹਨੂੰ ਮਿਲਾਉਣਾ ਨਹੀਂ ਚਾਹੀਦਾ। ਉਹ ਵੱਖਰਾ ਡਿਸੀਜਨ ਆ। ਜੇ ਨਾਮ ਆਉਣ ਫਿਰ ਆਪਾਂ ਉੱਤੇ ਕਮੈਂਟ ਕਰ ਸਕਦੇ ਹਾਂ, ਤੇ ਇਹਦੇ ਤੇ ਵੀ ਬਰੋਡਲੀ ਕਮੈਂਟ ਉਦੋਂ ਹੀ ਕਰ ਸਕਦੇ ਜਦੋਂ ਇਹ ਨਾਮ ਆਉਣਗੇ ਵੀ ਕਿਹੜੇ 8 ਜਿਹੜੇ ਸਟੈਪ ਵਾਈਜ਼ ਉਹਨਾਂ ਨੇ, ਕਿਉਂਕਿ ਇਹ ਵੀ ਹੈਗਾ ਵੀ ਇਕੱਠੇ ਛੱਡਣੇ ਵੀ ਉਹਨਾਂ ਨੂੰ ਵੀ, ਜੇ ਆਪਾਂ ਪੋਲੀਟੀਕਲੀ ਇਸ ਗੱਲ ਨੂੰ ਡਿਬੇਟ ਕਰੀਏ, ਇਕੱਠੇ 20-22 ਛੱਡਣੇ ਵੀ ਉਹਨਾਂ ਨੂੰ ਵੀ ਵਾਰਾ ਨਹੀਂ ਖਾਂਦੇ। ਉਹ ਕਹਿਣਗੇ ਦੇਖੋ ਜੀ ਸਾਰੇ ਛੱਡਦੇ। ਸੋ ਸਟੈਪ ਵਾਈਜ਼ ਤੇ ਵਿਦਨ ਲਾ ਉਹਨਾਂ ਨੂੰ ਜੋ ਲੱਗਦਾ ਹੋਊਗਾ ਜੀ। ਇਹ ਵੈਸੇ ਛੱਡੇ ਤਾਂ ਕੋਈ ਵੀ ਜਾ ਸਕਦਾ, ਜਿਵੇਂ ਹੁਣ ਪੰਜਾਬ ਯੂਪੀ ਪੁਲਿਸ ਵਾਲੇ 3 ਤੇ ਇੱਕ ਪੰਜਾਬ ਪੁਲਿਸ ਵਾਲਾ ਹਰਜੀਤ ਸਿੰਘ ਸਰਾਵਾ ਖੁਦ ਖੰਨੇ ਲੱਗ ਗਿਆ, ਉਹਦੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਹੋਈ ਸੀ, ਉਹਨਾਂ ਨੂੰ 4-4 ਸਾਲ ਬਾਅਦ ਛੱਡਤਾ। ਸੀਬੀਆਈ ਦਾ ਲਾਈਫ ਦਾ ਕੇਸ ਸੀ, ਸੀਬੀਆਈ ਕੋਰਟ ਨੇ ਕੀਤਾ, ਉਹਨਾਂ ਨੂੰ 4-4 ਸਾਲ ਬਾਅਦ ਗਵਰਨਰ ਨੇ ਛੱਡਤਾ। ਸੋ ਇਹ ਨਹੀਂ ਵੀ ਕਿਹੜੀ ਸਜ਼ਾ ਪੂਰੀ ਹੋ ਗਈ ਕਿਹੜੀ ਮੁੱਕੀ, ਜਦੋਂ ਸਰਕਾਰ ਦਾ ਜਿਹੜੀ ਮਰਜ਼ੀ, ਲਾਈਫ ਦਾ ਮਤਲਬ ਲਾਈਫ ਆ। ਕਈ ਵਾਰ ਸਾਡੇ ਸਿੰਘ ਆਮ ਹੀ ਕਹਿੰਦੇ ਆ ਕਿ ਦੇਖੋ ਜੀ ਇਹਦੀ ਸਜ਼ਾ ਪੂਰੀਆਂ ਹੋ ਗਈਆਂ, ਸਜ਼ਾ ਕਿਸੇ ਦੀ ਨਹੀਂ ਪੂਰੀ ਹੋਈ। ਸਜ਼ਾ ਜਿਹੜੀ ਲਾਈਫ ਦਾ ਮਤਲਬ ਲਾਈਫ ਆ। ਸਰਕਾਰ ਭਾਵੇਂ ਲਾਈਫ ਹੋਣ ਤੋਂ ਬਾਅਦ ਅਗਲੇ ਮਹੀਨੇ ਛੱਡ ਦੇਵੇ, ਭਾਵੇਂ 4 ਸਾਲ ਛੱਡੇ, ਭਾਵੇਂ 25 ਸਾਲ ਬਾਅਦ ਛੱਡੇ, ਭਾਵੇਂ 30 ਸਾਲ ਬਾਅਦ ਛੱਡੇ। ਸੋ ਇੱਕ ਪੋਲੀਟੀਕਲ ਐਗਜ਼ੈਕਟਿਵ ਡਿਸੀਜਨ ਹੈਗਾ ਲਾਈਫ ਕਨਵਿਕਟ ਨੂੰ ਛੱਡਣਾ, ਉਹ ਕਦੋਂ ਵੀ ਲਿਆ ਜਾ ਸਕਦਾ। ਉਹ ਤੇ ਕੋਈ ਨਹੀਂ ਵੀ ਇਹਦੀ ਸਜ਼ਾ ਪੂਰੀ ਹੋ ਗਈ, ਇਹਦੀ ਸਜ਼ਾ ਪੂਰੀ ਨਹੀਂ ਹੋਈ। ਸਜ਼ਾ ਪੂਰੀ ਨਹੀਂ ਹੋਈ, ਜਦੋਂ ਸਰਕਾਰ ਨੇ ਛੱਡਤਾ ਸਜ਼ਾ ਖਤਮ ਜੀ। ਹਾਂਜੀ ਜੀ ਮੰਚਪੁਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਸ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਦੋਂ ਦੁਬਾਰਾ ਫਿਰ ਇਹਦੇ ਉੱਤੇ ਕੋਈ ਕੰਕਰੀਟ ਜਿਹੜੀ ਇਨਫੋਰਮੇਸ਼ਨ ਆ ਉਹ ਸਾਹਮਣੇ ਆਉਂਦੀ ਹੈ ਤੇ ਫਿਰ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਸੀ ਸਰਦਾਰ ਜਸਪਾਲ ਸਿੰਘ ਮੰਝਪੁਰ, ਜਿਹੜੇ ਕਿ ਸਿੱਖ ਐਕਟਿਵਿਸਟ ਨੇ, ਐਡਵੋਕੇਟ ਨੇ ਲੁਧਿਆਣਾ ਤੋਂ, ਤੇ ਬੰਦੀ ਸਿੰਘਾਂ ਦੇ ਜਿਹੜੇ ਕੇਸ ਨੇ ਉਹਨਾਂ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਆ। ਬੰਦੀ ਸਿੰਘਾਂ ਦੀ ਜਿਹੜੀ ਲਿਸਟ ਹੈ ਉਹ ਇਹਨਾਂ ਵੱਲੋਂ ਕੰਪਾਈਲ ਕੀਤੀ ਗਈ ਸੀ ਪਿਛਲੇ ਸਮੇਂ ਦੇ ਵਿੱਚ, ਤੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਹੈਗੇ ਆ ਇਸ ਸਾਰੇ ਇਸ਼ੂ ਦੇ ਉੱਤੇ ਮੋਦੀ ਸਰਕਾਰ ਵੱਲੋਂ ਜਿਹੜਾ ਇਹ ਇੰਡੀਕੇਟ ਕੀਤਾ ਗਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਦੀ ਜਿਹੜੀ ਰਿਹਾਈ ਕਰਨ ਜਾ ਰਹੇ ਹਾਂ। ਸੋ ਉਹ ਸਾਂਝੇ ਕੀਤੇ। ਉਮੀਦ ਕਰਦੇ ਹਾਂ ਵਿਚਾਰ ਚਰਚਾ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਡਵੈਸਟ ਦੀ ਸਮੂਹ ਸਿੱਖ ਸੰਗਤ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 5ਵਾਂ ਮਹਾਨ